ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਸ ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਗੁਰਦੀਪ ਸਿੰਘ ਜੀ ਵਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਤੇ ਅੱਜ ਕੱਲ੍ਹ ਮੈਡੀਕਲ ਇੰਸ਼ੋਰੈਂਸ ਦੀਆਂ ਰੀਨਿਊ ਚੱਲ ਰਹੀਆਂ ਨੇ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬਹਾਦਰ ਸਿੰਘ ਜੀ ਗਿੱਲ ਫਾਵਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ। ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਇਲੈਕਸ਼ਨ ਗੁਜਰਾਤ ਦੀ ਜਿਹੜੀ ਹੋਣੀ ਆ, ਤੇ ਬੜੀ ਲੱਗਦਾ ਕਿ ਸਿੱਧਮ ਸਿੱਧੀ ਟੱਕਰ ਰਾਹੁਲ ਤੇ ਮੋਦੀ ਦੇ ਵਿੱਚ। ਬਿਲਕੁਲ ਜੀ, 1998 ਤੋਂ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੁਕੂਮਤ ਆ ਜੀ। ਕਾਂਗਰਸ ਜਿਹੜੀ ਆ ਉਹ ਵਾਪਸੀ ਦੀਆਂ ਕੋਸ਼ਿਸ਼ਾਂ 'ਚ ਲੱਗੀ ਆ। ਚੋਣ ਕਮਿਸ਼ਨ ਨੇ ਜਿਹੜਾ ਜੀ ਐਲਾਨ ਕੀਤਾ ਪਛੜ ਕੇ, ਹਾਲਾਂਕਿ 9 ਤੇ 14 ਦਸੰਬਰ ਨੂੰ ਵੋਟਾਂ ਜਿਹੜੀਆਂ ਉਹ ਪੈਣਗੀਆਂ। 18 ਤਰੀਕ ਨੂੰ ਇਹਦੇ ਨਤੀਜੇ ਆਉਣਗੇ, 18 ਨੂੰ ਹੀ ਹਿਮਾਚਲ ਵਾਲੀਆਂ ਜਿਹੜੀਆਂ ਜੀ ਉਹਦੇ ਨਤੀਜੇ ਆਉਣੇ ਆ। ਇਹ ਬੜਾ ਅਹਿਮ ਸੂਬਾ ਹੈ ਭਾਰਤੀ ਜਨਤਾ ਪਾਰਟੀ ਲਈ। ਇੱਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇਹ ਸੂਬਾ, ਦੂਸਰਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਹੋਰਾਂ ਦਾ ਵੀ ਇਹ ਜਿਹੜਾ ਜੀ ਉਹ ਸੂਬਾ ਹੈ। ਇਹ ਉਹਨਾਂ ਦਾ ਜੱਦੀ ਸੂਬਾ ਹੋਣ ਕਰਕੇ ਪ੍ਰਧਾਨ ਮੰਤਰੀ ਦਾ, ਤੇ ਮੁੱਖ ਮੰਤਰੀ ਰਹੇ ਹੋਣ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ ਵਕਾਰ ਦਾ ਵੱਡਾ ਸਵਾਲ ਜਿਹੜਾ ਜੀ ਇਹ ਬਣੀਆਂ ਹੋਈਆਂ ਨੇ। ਕਿਉਂਕਿ ਸੱਤਾ ਦੇ ਵਿੱਚ ਬਣੇ ਰਹਿਣ ਲਈ ਭਾਜਪਾ ਦੀ ਸਾਰੀ ਟੇਕ ਵਿਕਾਸ ਦੇ ਨਾਅਰੇ ਤੇ ਨਰਿੰਦਰ ਮੋਦੀ ਹੋਰਾਂ ਦੀ ਮਕਬੂਲੀਅਤ ਦੇ ਉੱਤੇ ਹੈ, ਜਿਹੜੀਆਂ ਕਿ ਪਿਛਲੀਆਂ 12 ਦੀਆਂ ਚੋਣਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸੀਗੇ ਜੀ। ਦੂਜੇ ਪਾਸੇ ਰਾਹੁਲ ਗਾਂਧੀ ਹੋਰੀ ਜਿਹੜੇ ਕਿ ਇਸ ਵੇਲੇ ਪਰ ਤੋੜ ਰਹੇ ਨੇ ਕਾਂਗਰਸ ਦਾ ਪ੍ਰਧਾਨ ਬਣਨ ਦੇ ਵਾਸਤੇ, ਉਹਨੂੰ ਮਿਲੇ ਹੰਗਾਰੇ ਜੋ ਗੁਜਰਾਤ ਦੇ ਵਿੱਚ, ਉਹਦੇ ਨਾਲ ਕਾਂਗਰਸ ਜਿਹੜੀ ਹੈ ਜੀ ਉਹ ਕਾਫੀ ਉਤਸ਼ਾਹਿਤ ਹੈ। ਕਾਂਗਰਸ ਸਮਝਦੀ ਹੈ ਕਿ ਉੱਥੇ ਵਾਪਸੀ ਜਿਹੜਾ ਜੀ ਉਹ ਕਰ ਸਕਦੀ ਹੈ। ਜੇ ਗੁਜਰਾਤ ਦਾ ਸੂਬਾ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਜਾਂਦਾ ਤਾਂ ਇਹਦਾ ਅਸਰ ਜਿਹੜਾ ਜੀ 19 ਦੀਆਂ ਚੋਣਾਂ ਦੇ ਉੱਤੇ ਸਿੱਧਮ ਸਿੱਧਾ ਜਿਹੜਾ ਲੋਕ ਸਭਾ ਦੀਆਂ ਚੋਣਾਂ ਉਹਦੇ ਉੱਤੇ ਪਊਗਾ, ਤੇ ਕਾਂਗਰਸ ਜਿਹੜੀ ਹੈ ਜੀ ਉਹ ਜਿੱਤ ਦਾ ਆਗਾਜ਼ ਕਰ ਸਕਦੀ ਹੈ। ਸੋ ਇਹ ਚੋਣਾਂ ਜਿਹੜੀਆਂ ਨੇ ਜੀ ਇਹਨੂੰ ਨਰਿੰਦਰ ਮੋਦੀ ਵਰਸਸ ਜਿਹੜੇ ਰਾਹੁਲ ਗਾਂਧੀ ਸਮਝਿਆ ਜਾ ਰਿਹਾ ਹੈ। ਉਧਰ ਹਰ ਜਿਹੜਾ ਜੀ ਹੱਥਕੰਡਾ ਵਰਤਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਪਾਰਟੀਆਂ ਕਰਨਗੀਆਂ। ਹਾਰਦਿਕ ਪਟੇਲ ਉਹ ਕਾਫੀ ਜਿਹੜਾ ਜੀ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਖਬਰਾਂ ਦੇ ਵਿੱਚ ਹੈ, ਉਹ ਕਿਸ ਪਾਸੇ ਵੱਲ ਜਾਂਦਾ ਹੈ। ਉਹਨੇ ਸਿੱਧਮ ਸਿੱਧਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਉਹ ਕਿਸੇ ਵੀ ਪਾਰਟੀ ਨਾਲ ਹੱਥ ਮਿਲਾ ਸਕਦਾ ਹੈ। ਉਹਦਾ ਕਾਂਗਰਸ ਦੇ ਨਾਲ ਹੱਥ ਉਹ ਮਿਲਾਉਂਦਾ ਹੈ, ਕਿਹੜੇ ਸਮਝੌਤਿਆਂ ਦੇ ਤਹਿਤ ਜਾਂਦਾ ਇਹ ਵੇਖਣ ਵਾਲਾ ਹੋਊਗਾ। ਪਰ ਹਾਰਦਿਕ ਪਟੇਲ ਦੇ ਖਿਲਾਫ 2015 ਦੇ ਵਿੱਚ ਇੱਕ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਜਿਹੜੇ ਆ ਜੀ ਉਹ ਜਾਰੀ ਹੋ ਗਏ। ਪੁਰਾਣਾ ਮਾਮਲਾ ਜਿਹੜਾ ਜੀ ਉਹ ਇਹ ਕੱਢ ਲਿਆ ਗਿਆ। ਸੋ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਜੀ ਉਹ ਗੁਜਰਾਤ ਦੇ ਵਿੱਚ ਕਾਫੀ ਹੋਣ ਦੇ ਆਸਾਰ ਨੇ। ਬਿਲਕੁਲ ਜੀ, ਇਲੈਕਸ਼ਨਾਂ ਦੇ ਲਾਗੇ ਜਾਗੇ ਤਾਂ ਬਹੁਤ ਪੁਰਾਣੇ 20 ਸਾਲ ਪੁਰਾਣੇ ਕੇਸ ਆ ਉਹ ਆ ਜਾਂਦੇ ਆ। ਤੇ ਅੱਗੇ ਆਪਾਂ ਕੋਲਿਆਂ ਵਾਲੀ ਦੀ ਗੱਲ ਕਰਦੇ ਹਾਂ ਕਈ ਦਿਨਾਂ ਤੋਂ, ਉਸ ਕਾਂਡ ਨੂੰ ਲੈ ਕੇ ਪੁਲਿਸ ਮੁਖੀ ਨਿਸ਼ਾਨੇ ਤੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਤੇ ਗੁਰਦਾਸਪੁਰ ਤੋਂ ਹੁਣੇ ਲੋਕ ਸਭਾ ਦੇ ਵਾਸਤੇ ਚੁਣੇ ਗਏ ਨੇ ਸੁਨੀਲ ਜਾਖੜ ਹੋਰੀ, ਉਹਨਾਂ ਦੀ ਕਾਫੀ ਤਲਖੀ ਜਿਹੜੀ ਆ ਜੀ ਉਹ ਹੋਈ ਦੱਸੀ ਦੀ ਆ ਪੁਲਿਸ ਮੁਖੀ ਸੁਰੇਸ਼ ਅਰੋੜਾ ਹੋਰਾਂ ਦੇ ਨਾਲ। ਜਿਹੜੇ ਕਾਂਗਰਸੀ ਨੇ ਉਹਨਾਂ ਨੇ ਅਪਰੋਚ ਕੀਤੀ ਬਠਿੰਡੇ ਦੇ ਅਮਲੋਟ ਦੇ ਜਿਹੜੇ ਕਾਂਗਰਸੀ ਨੇ, ਔਰ ਇਹ ਦੱਸਿਆ ਕਿ ਇਹ ਕੋਈ ਹਮਲਾ ਨਹੀਂ ਸੀਗਾ ਕੋਲਿਆਂ ਵਾਲੀ ਦੇ ਮੁੰਡੇ ਦੇ ਉੱਤੇ, ਬਲਕਿ ਇਹ ਦੋ ਧੜਿਆਂ ਦੇ ਵਿਚਾਲੇ ਲੜਾਈ ਹੋਈ ਸੀ। ਇਹਨੂੰ ਇੱਕ ਤਰਫਾ ਹਮਲਾ ਜਿਹੜਾ ਜੀ ਉਹ ਬਣਾ ਦਿੱਤਾ ਗਿਆ ਤੇ ਸਿਰਫ ਕਾਂਗਰਸੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਅਕਸਰ ਸ਼ਾਂਤ ਰਹਿਣ ਵਾਲੇ, ਤਲਖੀ ਦੇ ਵਿੱਚ ਜਿਹੜਾ ਜੀ ਉਹ ਨਾ ਆਉਣ ਵਾਲੇ ਸੁਨੀਲ ਜਾਖੜ ਹੋਰੀ ਜੀ ਇਸ ਮਾਮਲੇ ਦੇ ਵਿੱਚ ਕਾਫੀ ਤਲਖੀ ਦੇ ਵਿੱਚ ਆਏ, ਔਰ ਉਹਨਾਂ ਨੇ ਸੁਰੇਸ਼ ਅਰੋੜਾ ਹੋਰਾਂ ਨੂੰ ਇੱਥੋਂ ਤੱਕ ਕਹਿਤਾ ਕਿ ਉਹ ਅਕਾਲੀ ਦਲ ਦੇ ਵਰਕਰ ਵਜੋਂ ਕੰਮ ਕਰ ਰਹੇ ਨੇ ਤੇ ਸਿਰਫ ਕਾਂਗਰਸੀਆਂ ਨੂੰ ਨਿਸ਼ਾਨੇ ਦੇ ਉੱਤੇ ਰੱਖ ਰਹੇ ਨੇ। ਇਹ ਤਲਖ ਕਲਾਮੀ ਸੀ, ਜਿਹਦੇ ਤੋਂ ਬਾਅਦ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਕ੍ਰਾਸ ਪਰਚਾ ਦਰਜ ਕੀਤਾ। ਇਸ ਕ੍ਰਾਸ ਪਰਚੇ ਦੇ ਵਿੱਚ ਦਿਆਲ ਸਿੰਘ ਕੋਲਿਆਂ ਵਾਲੀ ਤੇ ਉਹਦੇ ਮੁੰਡੇ ਨੂੰ ਵੀ ਜਿਹੜਾ ਜੀ ਧਰਿਆ ਗਿਆ, ਤੇ ਕੁਝ ਹੋਰ ਅਕਾਲੀ ਜਿਹੜੇ ਸੀਗੇ ਉੱਥੋਂ ਦੇ ਲੋਕਲ, ਉਹਨਾਂ ਦੇ ਨਾਮ ਇਹਦੇ ਵਿੱਚ ਆਏ ਜਿਹੜਾ ਜੀ ਉਹ ਦੱਸੀ ਦੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਪੁਲਿਸ ਦੇ ਮੁਖੀ ਦੇ ਨਾਲ ਇਹ ਹੋਈ ਤਲਖੀ ਜਿਹੜੀ ਆ ਜੀ ਉਹ ਕਾਂਗਰਸ ਦੀ ਸਰਕਾਰ ਦੇ ਵਾਸਤੇ ਮੁਸ਼ਕਲਾਂ ਖੜੀਆਂ ਕਰ ਸਕਦੀ ਹੈ। ਦੂਜਾ ਇਹਦੇ ਵਿੱਚ ਇੱਕ ਹੋਰ ਅਹਿਮ ਪੱਖ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਹੈ ਕਿ ਜਦੋਂ
14 ਅਗਸਤ ਤੇ 2015 ਨੂੰ 15 ਅਗਸਤ ਤੋਂ ਇੱਕ ਦਿਨ ਪਹਿਲਾਂ ਬਠਿੰਡੇ ਦੇ ਥਰਮਲ ਪਲਾਂਟ ਦੇ ਕੋਲੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਸੀ। ਤਾਂ ਪਲਾਂਟ ਦੇ ਚੀਫ ਸਿਕਿਉਰਿਟੀ ਆਫੀਸਰ ਹਰਚਰਨ ਸਿੰਘ ਰਾਏ, ਜਿਹੜੇ ਕਿ ਰਿਟਾਇਰਡ ਫੌਜੀ ਕਰਨਲ ਸਨ, ਉਹਨਾਂ ਨੇ ਇਹਦਾ ਮੁਆਇਨਾ ਕੀਤਾ। ਤਾਂ ਇਹਦੇ ਵਿੱਚ ਉਹਨਾਂ ਨੂੰ ਡੈਟੋਨੇਟਰ ਦੀਆਂ ਤਾਰਾਂ ਜਿਹੜੀਆਂ ਮਿਲੀਆਂ, ਜਿਹੜੀ ਕਿ ਧਮਾਕਾ ਖੇਜ ਸਮੱਗਰੀ ਸੀ। ਇਹਦੀ ਜਾਂਚ ਦੁਬਾਰਾ ਤੋਂ ਜਿਹੜੀ ਹੈ ਜੀ ਉਹ ਖੁੱਲ ਗਈ ਦੱਸੀ ਦੀ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹਦੀਆਂ ਤਾਰਾਂ ਜਿਹੜੀਆਂ ਨੇ, ਇਹ ਧਮਾਕਾ ਖੇਜ ਸਮੱਗਰੀ ਦੀਆਂ, ਇਹ ਕੋਲਿਆਂ ਵਾਲੀ ਦੇ ਨਾਲ ਜਾ ਕੇ ਜੁੜ ਰਹੀਆਂ ਨੇ। ਜੇ ਇਹ ਜਾਂਚ ਜਿਹੜੀ ਹੈ ਜੀ ਉਹ ਠੀਕ ਤਰੀਕੇ ਨਾਲ ਗਾਂਹ ਨੂੰ ਤੁਰ ਪੈਂਦੀ ਆ ਤੇ ਕੋਲਿਆਂ ਵਾਲੀ ਦੇ ਵਾਸਤੇ ਇੱਕ ਝਟਕਾ ਹੋ ਸਕਦਾ। ਬਿਲਕੁਲ, ਸੱਚਾਈ ਤੇ ਜ਼ਰੂਰ ਪਤਾ ਲੱਗਣੀ ਚਾਹੀਦੀ ਹੈ ਜੀ, ਨਹੀਂ ਤਾਂ ਉੱਦਾਂ ਹੀ ਹਰੇਕ ਚੀਜ਼ ਨੂੰ ਕਹਿ ਦਿੰਦੇ ਆ ਜੀ ਇੱਥੇ ਬਾਹਰਲੀਆਂ ਏਜੰਸੀਆਂ ਦਾ ਹੱਥ ਆ। ਤੇ ਅੱਗੇ ਕਾਂਗਰਸ ਵੱਲੋਂ ਕਾਫੀ ਟਾਈਮ ਦਾ ਇਹ ਸੁਲਝ ਰਿਹਾ ਹੈ ਮਾਮਲਾ, ਮਜੀਠੀਆ ਦੇ ਖਿਲਾਫ ਜੰਗ ਦਾ ਐਲਾਨ। ਕਦੀ ਇਹ ਮਜੀਠੇ ਦੇ ਵਿੱਚ ਜਿਹੜਾ ਜੀ ਸ਼ੁਰੂ ਕੀਤਾ ਕਾਂਗਰਸ ਨੇ, ਐਕਚੁਅਲੀ ਉਹਨਾਂ ਨੇ ਕਿਹਾ ਤਾਂ ਇਹ ਜੀ ਕਿ ਜਿਹੜਾ ਇਹ ਗੁਰਦਾਸਪੁਰ ਦੀ ਚੋਣ ਹੋਈ ਆ ਉਹਦਾ ਧੰਨਵਾਦੀ ਇਹ ਦੌਰਾ ਹੈ। ਪਰ ਅਸਲ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ ਕਾਂਗਰਸੀਆਂ ਨੇ ਜਿਹੜੇ ਪਿਛਲੇ ਦਿਨਾਂ ਤੋਂ ਮੀਟਿੰਗਸ ਕਰ ਰਹੇ ਸੀਗੇ, ਉਹਨਾਂ ਨੇ ਜਿਹੜਾ ਜੀ ਇਹ ਜੰਗ ਦਾ ਐਲਾਨ ਕਰ ਦਿੱਤਾ ਜੀ। ਇਹ ਕਿਹਾ ਗਿਆ ਜੀ ਕਿ ਮੁੱਖ ਮੰਤਰੀ ਦਫ਼ਤਰ ਤੋਂ ਜਿਹੜੇ ਵਿਧਾਇਕ ਸੀਗੇ ਉਹਨਾਂ ਨੂੰ ਰੋਕਿਆ ਗਿਆ ਕਿ ਇਸ ਸਮਾਗਮ ਦੇ ਵਿੱਚ ਬਹੁਤੇ ਉਹ ਨਾ ਜਾਣ, ਕਿਉਂਕਿ ਪਤਾ ਸੀਗਾ ਕਿ ਇਹ ਸਿੱਧਮ ਸਿੱਧੀ ਜੰਗ ਹੈ। ਕਿਉਂਕਿ 40 ਦੇ ਕਰੀਬ ਜਿਹੜੇ ਵਿਧਾਇਕ ਨੇ ਉਹਨਾਂ ਨੇ ਪਹਿਲਾਂ ਵੀ ਚਿੱਠੀ ਲਿਖ ਕੇ ਮੁੱਖ ਮੰਤਰੀ ਹੋਰਾਂ ਨੂੰ ਦਿੱਤੀ ਸੀਗੀ ਕਿ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਹੋਰੀ ਲਗਾਤਾਰ ਇਸ ਕਾਰਵਾਈ ਨੂੰ ਟਾਲਦੇ ਆ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਉਹ ਸਿਆਸੀ ਜਿਹੜੀ ਹੈ ਜੀ ਉਹ ਬਦਲਾਖੋਰੀ ਦੇ ਤਹਿਤ ਕੋਈ ਕਾਰਵਾਈ ਨਹੀਂ ਕਰਨਗੇ। ਹੁਣ ਜਿਹੜੀ ਮੀਟਿੰਗ ਪਿਛਲੇ ਦਿਨਾਂ ਤੋਂ ਲੱਗੀ ਸੀਗੀ ਅੰਮ੍ਰਿਤਸਰ ਦੇ ਵਿੱਚ, ਜਿਹਦੀ ਅਗਵਾਈ ਅਸਲ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਰ ਰਹੇ ਨੇ, ਵੀ ਜਿਹੜੇ ਡੇਰਾ ਬਾਬਾ ਨਾਨਕ ਤੋਂ MLA ਨੇ ਔਰ ਗੁਰਦਾਸਪੁਰ ਦੀਆਂ ਹੋਈਆਂ ਚੋਣਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੇ ਸੁਨੀਲ ਜਾਖੜ ਹੋਰਾਂ ਨੂੰ ਇਸ ਹਲਕੇ ਤੋਂ ਜਿਤਾਇਆ। ਇਹ ਜਿਹੜਾ ਮਜੀਠੇ ਦੇ ਵਿੱਚ ਮੀਟਿੰਗ ਲੱਗੀ, ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਦੀ ਉਹ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਪਹੁੰਚੇ। 4 ਵਿਧਾਇਕ ਜਿਹੜੇ ਸੀਗੇ ਇਸ ਮੀਟਿੰਗ ਦੇ ਵਿੱਚ ਆਏ ਔਰ ਉਹਨਾਂ ਨੇ ਸਿੱਧਮ ਸਿੱਧਾ ਚੈਲੰਜ ਜਿਹੜਾ ਸੀਗਾ ਜੀ ਉਹ ਬਿਕਰਮ ਮਜੀਠੀਆ ਨੂੰ ਕੀਤਾ। ਇਹ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿ ਉਹ ਜਦੋਂ ਚਾਹੁਣ ਉਹਦੇ ਖਿਲਾਫ ਜਿਹੜਾ ਜੀ ਉਹ ਚੋਣ ਲੜ ਲੈਣ। ਔਰ ਜਿਹੜੇ ਨਵਜੋਤ ਸਿੰਘ ਸਿੱਧੂ ਸੀ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਮਾਝੇ ਦਾ ਜਰਨੈਲ ਦਾ ਜਿਹੜਾ ਜੀ ਉਹ ਖਿਤਾਬ ਇੱਥੋਂ ਇਸ ਜਗ੍ਹਾ ਤੋਂ ਦਿੱਤਾ ਜੀ। ਹੁਣ ਸਵਾਲ ਜਿਹੜਾ ਜੀ ਥੋੜਾ ਜਿਹਾ ਇਹ ਆ ਕਿ ਜਿਹੜੇ ਕਾਂਗਰਸੀ ਮਾਝੇ ਦੇ ਇਹ ਇਕੱਠੇ ਹੋਏ ਨੇ, ਜਿਹੜੇ ਪਹਿਲਾਂ ਵੈਸੇ ਟੋਟਲ ਪੰਜਾਬ ਦੇ ਵਿੱਚੋਂ 40 ਦੇ ਕਰੀਬ ਇਕੱਠੇ ਹੋ ਗਏ ਸੀਗੇ, ਕੀ ਉਹ ਦੁਬਾਰਾ ਇਕੱਠੇ ਹੁੰਦੇ ਨੇ ਜਾਂ ਇਹ ਜਿਹੜਾ ਬਿਗਲ ਵਜਾਇਆ ਗਿਆ ਇੱਥੇ ਜੰਗ ਦਾ ਬਿਕਰਮ ਮਜੀਠੀਆ ਦੇ ਖਿਲਾਫ, ਇਹ ਕਿੰਨਾ ਕੁ ਜਿਹੜਾ ਜੀ ਉਹ ਕਾਰਗਰ ਸਾਬਤ ਹੁੰਦਾ ਇਹਨਾਂ ਕਾਂਗਰਸੀ ਨੇਤਾਵਾਂ ਦੇ? ਇਹ ਆਉਣ ਵਾਲੇ ਦਿਨਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਜਿਹੜੀ ਪੰਜਾਬ ਦੀ ਕਾਂਗਰਸ ਦੀ ਸਰਕਾਰ ਹੈ ਤੇ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਵਾਸਤੇ ਕੁਝ ਮੁਸ਼ਕਲਾਂ ਤਾਂ ਜਿਹੜੀਆਂ ਜੀ ਉਹ ਖੜੀਆਂ ਕਰ ਸਕਦੇ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਥੇ ਅਪੀਲ ਜਿਹੜੀ ਹੈ ਜੀ ਇੱਕ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਕੀਤੀ ਕਿ ਉਹ ਇਹ ਐਲਾਨ ਜਿਹੜਾ ਜੀ ਉਹ ਕਰਨ ਅਕਾਲ ਤਖਤ ਤੋਂ ਤੇ ਇਹ ਸ਼੍ਰੋਮਣੀ ਕਮੇਟੀ ਨੂੰ ਕਹਿਣ ਕਿ ਜਿਹੜਾ ਉੱਥੋਂ ਪ੍ਰਸਾਰਣ ਹੁੰਦਾ ਗੁਰਬਾਣੀ ਦਾ ਉਹ ਸਾਰੇ ਚੈਨਲਾਂ ਦੇ ਵਾਸਤੇ ਖੋਲ੍ਹਿਆ ਜਾਵੇ ਤੇ ਉਹਨਾਂ ਨੇ ਬਾਦਲਾਂ ਦੇ ਚੈਨਲਾਂ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ। ਬਿਲਕੁਲ ਜੀ, ਜਿਹੜਾ ਕਦੀ ਹੋਣਾ ਨਹੀਂ ਤੇ ਕੈਪਟਨ ਨੇ ਇਹ ਕੰਮ ਕਰਨਾ ਨਹੀਂਗਾ। ਤੇ ਅੱਗੇ ਕੈਪਟਨ ਸਰਕਾਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਿਹੜੀ ਕਰਜ਼ਾ ਮਾਫੀ ਦੀ ਯੋਜਨਾ ਆ ਉਸ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਚਿਰੋਕਣੀ ਉਡੀਕੀ ਜਾ ਰਹੀ ਹੈ ਜੀ। ਕਰਜ਼ਾ ਮਾਫੀ ਦੀ ਯੋਜਨਾ ਇਹਦੇ ਲਾਗੂ ਕਰਨ ਦੀਆਂ ਤਿਆਰੀਆਂ ਜਿਹੜੀਆਂ ਜੀ ਉਹ ਹੋ ਗਈਆਂ ਦੱਸੀਆਂ ਜਾ ਰਹੀਆਂ ਨੇ। ਪਹਿਲੇ ਪੜਾਅ ਦੇ ਵਿੱਚ ਸਹਿਕਾਰੀ ਬੈਂਕਾਂ ਦੇ ਜਿਹੜੇ ਅਕਾਊਂਟ ਹੋਲਡਰ ਨੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਮਾਫ ਕੀਤਾ ਜਾਊਗਾ। ਇਹਦੇ ਨਾਲ 6,42,000 ਜਿਹੜੇ ਕਿਸਾਨ ਨੇ ਉਹਨਾਂ ਨੂੰ ਲਾਹਾ ਮਿਲੂਗਾ। ਰਾਜ ਸਰਕਾਰ ਨੂੰ ਸਹਿਕਾਰੀ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੀ ਜਾਣਕਾਰੀ ਜਿਹੜੀ ਹੈ ਜੀ ਉਹਨੇ ਲੈ ਲਈ ਹੈ। ਇਹਨਾਂ ਕਿਸਾਨਾਂ ਦਾ ਕਰਜ਼ਾ 4,000 ਕਰੋੜ ਰੁਪਏ ਦੇ ਕਰੀਬ ਜਿਹੜਾ ਜੀ ਉਹ ਬਣਦਾ। ਇਹਨਾਂ ਕਿਸਾਨਾਂ ਲਈ ਕਰਜ਼ਾ ਮਾਫੀ ਦੀ ਯੋਜਨਾ ਜਿਹੜੀ 15 ਨਵੰਬਰ ਤੱਕ ਲਾਗੂ ਕੀਤੀ ਜਾਊਗੀ। ਜਿਹੜੀਆਂ ਨੈਸ਼ਨਲ ਤੇ ਪ੍ਰਾਈਵੇਟ ਬੈਂਕਾਂ ਦੇ ਕਰਜ਼ਾਈ ਕਿਸਾਨਾਂ ਦੀ ਅਜੇ ਤੱਕ ਰਾਜ ਸਰਕਾਰ ਦੇ ਕੋਲੇ ਪੂਰੀ ਜਾਣਕਾਰੀ ਨਹੀਂ ਪਹੁੰਚੀ। ਇਹਨਾਂ ਬੈਂਕਾਂ ਦੇ ਫਸਲੀ ਕਰਜ਼ੇ ਵਾਲੇ ਕਿਸਾਨਾਂ ਦੀ ਗਿਣਤੀ 3,80,000 ਬਣਦੀ ਹੈ, ਪਰ ਕਰਜ਼ਾ 5,500 ਕਰੋੜ ਰੁਪਏ ਜਿਹੜਾ ਜੀ ਉਹ ਮਾਫ ਕੀਤਾ ਜਾਊਗਾ। ਪੰਜਾਬ ਸਰਕਾਰ ਕਰਜ਼ਾ ਮਾਫੀ ਦੀ ਸਕੀਮ ਲਾਗੂ ਕਰਨ ਦੇ ਵਾਸਤੇ ਕੇਂਦਰ ਸਰਕਾਰ ਕੋਲੋਂ ਮਦਦ ਲੈਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਅਜੇ ਤੱਕ ਇਹਦੇ ਵਿੱਚ ਕੋਈ ਸਫਲਤਾ ਨਹੀਂ ਮਿਲੀ। ਵੇਖਦੇ ਆ ਜੀ ਕਿ ਇਹ ਜਿਹੜੇ ਕਿਸਾਨ ਇਸ ਕਰਜ਼ੇ ਮਾਫੀ ਦੀ ਝਾਕ ਦੇ ਵਿੱਚ ਨੇ। ਆਪਾਂ ਪਿਛਲੇ ਦਿਨਾਂ ਤੋਂ ਕਈ ਖਬਰਾਂ ਜਿਹੜੀਆਂ ਜੀ ਉਹ ਸਾਂਝੀਆਂ ਕੀਤੀਆਂ ਨੇ ਕਿ ਇਹਦੇ ਨਾਲ ਉਹਨਾਂ ਦੀਆਂ ਮੁਸੀਬਤਾਂ ਵੀ
ਜਿਹੜੀਆਂ ਉਹ ਵਧੀਆਂ ਨੇ ਕਿ ਕਦੋਂ ਇਹ ਕਰਜ਼ਾ ਮੁਆਫੀ ਹੁੰਦੀ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੁਆਂਢੀ ਸੂਬੇ ਦੀ, ਤੇ ਉਹਨਾਂ ਦਾ ਸੈਸ਼ਨ ਹੈ ਜਿਹੜਾ ਵਿਧਾਨ ਸਭਾ ਦਾ, ਉਹ ਬਿਨਾਂ ਬਹਿਸ ਦੇ ਖਤਮ। ਕੁਝ 3 ਰੋਜ਼ਾਂ ਦਾ ਇਹ ਸੈਸ਼ਨ ਸੀਗਾ। ਇਹਦੇ ਸੈਸ਼ਨ ਦੇ ਵਿੱਚੋਂ ਜਿਵੇਂ ਅਕਸਰ ਹੀ ਹੋ ਗਿਆ, ਵੈਸੇ ਕਿਸੇ ਇੱਕ ਸੂਬੇ ਦੀ ਗੱਲ ਤਾਂ ਰਹੀ ਨਹੀਂ, ਕਿ ਇਹ ਮਹਿਜ਼ ਖਾਨਾ ਪੂਰਤੀ ਤੇ ਕਾਗਜ਼ੀ ਜਿਹੜੇ ਘਸਾਈ ਤੋਂ ਬਿਨਾਂ ਹੋਰ ਕੁਛ ਮਾਇਨੇ ਇਹਦੇ ਰਹਿ ਨਹੀਂ ਗਏ। ਪਹਿਲੇ ਦਿਨ ਸ਼ਰਧਾਂਜਲੀਆਂ ਦੇ ਦਿਓ, ਅਗਲੇ ਦਿਨ ਰੌਲਾ ਰੱਪਾ ਜਿਹੜਾ ਜੀ ਉਹ ਪਾ ਲਓ, 5-4 ਵਿਰੋਧੀ ਧਿਰ ਦੇ ਜਿਹੜੇ ਵਿਧਾਇਕ ਆ ਜੀ ਉਹ ਬਾਹਰ ਕੱਢ ਦਿਓ, ਤੇ ਬਸ ਉਦੋਂ ਬਾਅਦ ਨੇੜੇ ਤੇੜੇ ਜਿਹੜਾ ਜੀ ਉਹ ਸਮਾਗਮ ਲੱਗ ਜਾਂਦਾ ਤੇ ਕੋਈ ਉਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਦਾ ਨਹੀਂ। ਹਰਿਆਣੇ ਦਾ ਸਮਾਗਮ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਰਿਹਾ, ਬਿਨਾਂ ਕਿਸੇ ਸੰਜੀਦਾ ਬਹਿਸ ਤੋਂ 3 ਦਿਨ ਦਾ ਇਹ ਸਮਾਗਮ ਜਿਹੜਾ ਸੀਗਾ ਜੀ ਉਹ ਖਤਮ ਵੀ ਹੋ ਗਿਆ। ਦਾਦੂਪੁਰ ਨਲਵੀ ਨਹਿਰ ਸਣੇ ਗੰਭੀਰ ਮੁੱਦੇ ਜਿਹੜੇ ਸੀਗੇ ਜੀ, ਉਹ ਗੰਭੀਰ ਮੁੱਦਿਆਂ ਦੀ ਜਗ੍ਹਾ ਦੇ ਉੱਤੇ ਚਿੱਕੜ ਉਛਾਲੀ ਜਿਹੜਾ ਜੀ ਉਹ ਜ਼ਿਆਦਾ ਬਣੇ। ਸਪੀਕਰ ਕੰਵਰਪਾਲ ਗੁੱਜਰ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੂੰ ਹਰੇਕ ਬਹਿਸ ਦੇ ਵਿੱਚ ਦਖਲਅੰਦਾਜ਼ੀ ਦਾ ਆਦੀ ਕਹਿਣ ਦੇ ਰੋਸ ਦੇ ਵਜੋਂ ਮੁੱਖ ਵਿਰੋਧੀ ਧਿਰ ਜਿਹੜੀ ਇਨੈਲੋ ਸੀਗੀ ਜੀ, ਉਹਦੇ ਸਾਰੇ ਵਿਧਾਇਕ ਮੂੰਹ ਦੇ ਉੱਤੇ ਪੱਟੀਆਂ ਬੰਨ੍ਹ ਕੇ ਸਦਨ ਦੇ ਵਿੱਚ ਆਖਰੀ ਦਿਨ ਜਿਹੜੇ ਉਹ ਪਹੁੰਚੇ। ਸਵਾਲਾਂ ਤੇ ਜਵਾਬਾਂ ਦੇ ਦੌਰ ਦੇ ਦੌਰਾਨ ਇਨੈਲੋ ਵਿਧਾਇਕ ਜਿਹੜੇ ਸੀਗੇ ਜੀ ਉਹ ਰੋਸ ਦੇ ਵਜੋਂ ਕੁਛ ਵੀ ਬੋਲੇ ਨਹੀਂ। ਔਰ ਸਿਹਤ ਮੰਤਰੀ ਅਨਿਲ ਵਿਜ ਨੇ ਮਜ਼ਾਕੀਆ ਟਿੱਪਣੀਆਂ ਕਰਦਿਆਂ ਕਿਹਾ ਕਿ ਉਹ ਲੱਗਦਾ ਜਿਵੇਂ ਇਨੈਲੋ ਵਿਧਾਇਕਾਂ ਨੂੰ ਕੋਈ ਗੰਭੀਰ ਬਿਮਾਰੀ ਹੋਵੇ। ਕਾਂਗਰਸ ਵਿਧਾਇਕ ਦਲ ਦੀ ਆਗੂ ਜਿਹੜੀ ਕਿਰਨ ਚੌਧਰੀ ਸੀ, ਉਹਨਾਂ ਨੇ ਇਨੈਲੋ ਵਿਧਾਇਕਾਂ ਦਾ ਰੋਸ ਸੁਣਨ ਦਾ ਮੁੱਦਾ ਉਠਾਇਆ ਤਾਂ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਮੂੰਹ ਤੋਂ ਪੱਟੀਆਂ ਖੋਲ ਕੇ ਕਾਰਵਾਈ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਵਿਧਾਇਕਾਂ ਨੇ ਪੱਟੀਆਂ ਤਾਂ ਖੋਲ ਲਈਆਂ, ਪਰ ਵਿਜ ਦੇ ਵੱਲੋਂ ਕੀ ਟਿੱਪਣੀ ਕਰਕੇ ਉਹ ਤਲਖੀ ਦੇ ਵਿੱਚ ਜਿਹੜੇ ਸੀਗੇ ਜੀ ਉਹ ਆ ਗਏ ਔਰ ਵਿਜ ਦੀ ਗਲਤ ਟਿੱਪਣੀ ਲਈ ਮੁਆਫੀ ਮੰਗਣ ਦੇ ਵਾਸਤੇ ਜਿਹੜਾ ਜੀ ਕਿਹਾ ਰੌਲਾ ਰੱਪਾ ਜਿਹੜਾ ਸੀਗਾ ਜੀ ਉਹ ਪੈਂਦਾ ਰਿਹਾ। ਔਰ ਵਿਰੋਧੀ ਧਿਰ ਦੇ ਆਗੂ ਜਿਹੜੇ ਸੀਗੇ ਜੀ ਚੌਟਾਲਾ, ਉਹਨਾਂ ਨੇ ਇੱਕ ਵਿਧਾਇਕ ਨੂੰ ਜਦੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਗੰਭੀਰ ਮੁੱਦਾ ਸਾਹਮਣੇ ਲਿਆਂਦਾ ਤਾਂ ਉਹਨਾਂ ਦੇ ਬੋਲਣ ਦੇ ਮੌਕੇ ਸਪੀਕਰ ਉਹਨੂੰ ਗਲਤ ਢੰਗ ਦੇ ਨਾਲ ਜਿਹੜਾ ਜੀ ਉਹ ਪੇਸ਼ ਆਇਆ। ਇਹ ਸਾਰਾ ਰੌਲਾ ਰੱਪਾ ਜਿਹੜਾ ਸੀਗਾ ਜੀ ਉਹ ਪੈਂਦਾ ਰਿਹਾ। ਰੌਲੇ ਰੱਪੇ ਦੇ ਵਿੱਚੋਂ ਨਾ ਤਾਂ ਕਿਸੇ ਕੋਈ ਸਮੱਸਿਆ ਦਾ ਹੱਲ ਜਿਹੜਾ ਜੀ ਉਹ ਨਿਕਲਿਆ, ਨਾ ਕੋਈ ਬਿੱਲ ਜਿਹੜਾ ਸੀਗਾ ਜੀ ਉਹ ਪਾਸ ਹੋਇਆ। ਸਰਕਾਰ ਇਸ ਗੱਲੋਂ ਖੁਸ਼ ਹੈ ਕਿ ਉਹਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਘੇਰ ਨਹੀਂ ਸਕੀਆਂ। ਵਿਰੋਧੀ ਧਿਰਾਂ ਇਸ ਗੱਲੋਂ ਖੁਸ਼ ਨੇ ਕਿ ਚਲੋ 2 ਦਿਨ ਹੀ ਸਹੀ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਖਬਰਾਂ ਲੱਗ ਗਈਆਂ। ਜਿੱਥੋਂ ਤੱਕ ਲੋਕ ਮਸਲਿਆਂ ਦੀ ਗੱਲ ਸੀਗੀ, ਲੋਕਾਂ ਦੇ ਨਾਲ ਜੁੜੇ ਹੋਏ ਮਸਲਿਆਂ ਦੀ ਗੱਲ ਸੀ, ਨਾ ਉਹ ਕੋਈ ਉੱਠਿਆ ਤੇ ਨਾ ਇਹੋ ਜਿਹੇ ਚਾਂਸ ਜਿਹੜੇ ਆ ਜੀ ਬਹੁਤੇ ਵਿਧਾਨ ਸਭਾ ਦੇ ਵਿੱਚ ਰਹਿ ਗਏ ਨੇ ਜੀ। ਤੇ ਅੱਗੇ ਆਪਾਂ ਗੱਲ ਕੀਤੀ ਸੀਗੀ RSS ਦਾ ਸਮਾਗਮ ਆ, ਉਸ ਦੇ ਵਿੱਚ ਅਗਵਾਲ ਸਿੰਘ ਨਹੀਂ ਪਹੁੰਚੇ। ਇਹ ਸਮਾਗਮ ਜਿਹੜਾ ਜੀ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਦੇ ਵਿੱਚ ਹੋਇਆ, ਪਿਛਲੇ ਦਿਨਾਂ ਤੋਂ ਚਰਚਿਤ ਸੀਗਾ ਇਹ ਰਾਸ਼ਟਰੀ ਸਿੱਖ ਸੰਗਤ ਦਾ ਸਮਾਗਮ। ਇਹਦੇ ਵਿੱਚ RSS ਦੇ ਮੁਖੀ ਮੋਹਨ ਭਾਗਵਤ ਸ਼ਾਮਲ ਹੋਏ, ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਜਿਹੜੇ ਜੀ ਉਹ ਸ਼ਾਮਲ ਹੋਏ, ਕੇਂਦਰ ਦੇ ਵਿੱਚੋਂ ਜਿਹੜੇ ਕੇਂਦਰ ਦੇ ਗ੍ਰਹਿ ਮੰਤਰੀ ਨੇ ਜੀ ਰਾਜਨਾਥ ਸਿੰਘ ਹੋਰੀ, ਉਹ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ। ਅੱਧਾ ਕੁ ਜਿਹੜਾ ਸੀਗਾ ਜੀ ਸਟੇਡੀਅਮ ਉਹ ਭਰਿਆ ਨਾਮਧਾਰੀਆਂ ਨੇ। ਜਿਹੜੇ ਠਾਕੁਰ ਦਲੀਪ ਸਿੰਘ ਸੀ, ਉਹਦਾ ਭਾਸ਼ਣ ਜਦੋਂ ਹੋਇਆ ਤਾਂ ਜਿਹੜੇ ਨਾਮਧਾਰੀ ਪੈਰੋਕਾਰ ਸੀ ਉਹ ਜਕਾਰੇ ਜਿਹੜੇ ਸੀ ਉਹ ਲਾਉਂਦੇ ਰਹੇ। ਤੋ ਇਹ ਜੇ ਨਾਮਧਾਰੀ ਨਾ ਹੁੰਦੇ ਤਾਂ ਅੱਧਿਓਂ ਵੱਧ ਜਿਹੜਾ ਸਟੇਡੀਅਮ ਸੀਗਾ ਉਹ ਇੱਕ ਕਿਸਮ ਦੇ ਨਾਲ ਖਾਲੀ ਰਹਿਣਾ ਸੀਗਾ। ਮੋਹਨ ਭਾਗਵਤ ਨੇ ਗੁਰੂ ਗੋਬਿੰਦ ਸਿੰਘ ਹੋਰਾਂ ਨੂੰ ਦੇਸ਼ ਦੇ ਆਦਰਸ਼ਕ ਵਜੋਂ ਕਿਹਾ ਕਿ ਉਹ ਜਾਣੇ ਜਾਂਦੇ ਨੇ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਤੋਂ ਚੱਲੀ ਪਰੰਪਰਾ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਹੋਰਾਂ ਦੇ ਸ਼ਹੀਦੀਆਂ ਨੇ ਤੇ ਦਸਮ ਪਾਤਸ਼ਾਹ ਨੇ ਸਰਬੰਸ ਵਾਰ ਕੇ ਨਿਭਾਇਆ। ਰਾਜਨਾਥ ਸਿੰਘ ਹੋਰਾਂ ਨੇ ਕਿਹਾ ਕਿ ਹਿੰਦੂ ਤੇ ਸਿੱਖ ਜਿਹੜੇ ਉਹ ਭਰਾ ਨੇ ਤੇ ਸਿੱਖ ਉਹਨਾਂ ਦੇ ਵੱਡੇ ਭਰਾ ਨੇ। ਤੋ ਇਹਦੇ ਵਿੱਚ ਜਿਹੜੇ ਸੀਗੇ ਜੀ ਹਰਦੀਪ ਸਿੰਘ ਪੁਰੀ ਵੀ ਸ਼ਾਮਲ ਹੋਏ, ਵਿਜੇ ਸੰਪਲਾ, ਰਾਜ ਸਭਾ ਮੈਂਬਰ ਸੁਬਰਾਮਨੀਅਮ, ਹੰਸਰਾਜ ਹੰਸ, ਮਨੋਜ ਤਿਵਾੜੀ, ਸਾਬਕਾ ਵਿਧਾਇਕ ਹਰਚਰਨ ਸਿੰਘ ਬੱਲੀ, ਅਰਵਿੰਦਰ ਸਿੰਘ ਲਵਲੀ, ਪਰ ਗਿਆਨੀ ਇਕਬਾਲ ਸਿੰਘ ਹੋਰੀ ਜਿਹੜੇ ਜੀ ਉਹ ਸ਼ਾਮਲ ਨਹੀਂ ਹੋਏ। ਜੇ ਇਹਨਾਂ ਨੂੰ ਬਹੁਤੇ ਜਿਹੜੀਆਂ ਨਜ਼ਰਾਂ ਸੀ ਉਹ ਲੱਭਦੀਆਂ ਰਹੀਆਂ, ਕਿਉਂਕਿ ਸਮਾਗਮ ਦੇ ਜਿਹੜੇ ਮੁੱਖ ਇਹਦੇ ਸਾਂਝੀ ਇਹਨੂੰ ਅਰੇਂਜ ਕਰਨ ਵਾਲੇ, ਉਹਨਾਂ ਦੇ ਵਿੱਚ ਗਿਆਨੀ ਇਕਬਾਲ ਸਿੰਘ ਹੋਰਾਂ ਦਾ ਨਾਮ ਸ਼ਾਮਲ ਸੀਗਾ, ਉਹ ਨਹੀਂ ਆਏ। ਇੱਕ ਜਿਹੜੀ ਕੰਟਰੋਵਰਸੀ ਇਸ ਸਮਾਗਮ ਦੇ ਨਾਲ ਹੋਰ ਜੁੜ ਗਈ, ਉਹ ਇਹ ਕਿ ਕੱਲ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਸੀਗਾ। ਜਿਹੜਾ ਜੀ ਇਸ ਗੱਲ ਨੂੰ ਲੈ ਕੇ ਵੀ ਕਿੰਤੂ ਪਰੰਤੂ ਉੱਠ ਰਿਹਾ ਕਿ ਉਸ ਦਿਨ ਉਹਨਾਂ ਦਾ ਗੁਰਪੁਰਬ ਜਿਹੜਾ ਸੀਗਾ ਉਹ ਕਿਵੇਂ ਮਨਾ ਲਿਆ ਗਿਆ। ਪਹਿਲਾਂ ਤਾਂ ਕਿਸੇ ਨੂੰ ਚੇਤਾ ਜਿਹੜਾ ਜੀ ਉਹ ਨਹੀਂ ਆਇਆ। ਹੁਣ ਜਦੋਂ ਸਮਾਗਮ ਹੋ ਗਿਆ ਤੇ ਹੁਣ ਇਹ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਉੱਠਿਆ। ਤੇ ਅਗਲਾ ਸਵਾਲ ਜਿਹੜਾ ਜੀ ਉਹ ਇਹ ਜ਼ਰੂਰ ਖੜਾ ਰਹੂਗਾ ਕਿ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ ਆ, ਕਿਉਂਕਿ ਜਿਹੜਾ 14 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਸੀਗਾ ਤੇ ਹੁਣ ਨਵਾਂ ਆਦੇਸ਼ ਆਇਆ ਸੀਗਾ, ਕੀ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਹੁਣ ਤਲਬ ਕੀਤਾ ਜਾਂਦਾ ਜਾਂ ਫਿਰ ਮਾਮਲਾ
ਚੁੱਪ ਕਰਕੇ ਇੱਥੇ ਠੱਪ ਕਰ ਦਿੱਤਾ ਜਾਂਦਾ। ਮੇਰੇ ਖਿਆਲ ਦੇ ਵਿੱਚ ਚੁੱਪ ਤਾਂ ਨਹੀਂ ਰਿਹਾ ਜਾਊਗਾ, ਕਿਉਂਕਿ ਹੁਣ ਸੋਸ਼ਲ ਮੀਡੀਆ ਕਰਕੇ ਇਹ ਬੰਦ ਹੋਏ ਆ ਜਾਣੋ, ਤੇ ਕੁਛ ਤਾਂ ਹੋਊਗਾ ਜੇ ਅੱਗੇ। ਤੇ ਅੱਗੇ ਆਪਾਂ ਹਨੀਪ੍ਰੀਤ ਨੂੰ ਅੱਜ ਯਾਦ ਕਰੀਏ ਕਿ ਉਸ ਨੂੰ ਪਨਾਹ ਦੇਣ ਵਾਲੇ ਪਰਿਵਾਰ ਮੁਸ਼ਕਿਲ 'ਚ। ਬਿਲਕੁਲ ਜੀ, ਇਹ ਹਨੀਪ੍ਰੀਤ ਜਿਹੜੇ ਜਿੱਥੇ ਠਹਿਰੀ ਆ ਜੀ ਜੰਗੀ ਰਾਣਾ ਪਿੰਡ ਦੇ ਵਿੱਚ, ਉੱਥੋਂ ਇਹਦਾ ਜਿਹੜਾ ਸਾਬਕਾ ਸਰਪੰਚ ਸੀਗਾ ਜੀ, ਉਹਦਾ ਪਰਿਵਾਰ ਇਸ ਵੇਲੇ ਡਾਢੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਿਹਾ। ਪਿੰਡ ਵਾਲੇ ਤੇ ਉਹਨਾਂ ਨੂੰ ਜਾਣਨ ਵਾਲੇ ਜਿਹੜੇ ਆ ਜੀ, ਉਹ ਇਹ ਕਹਿੰਦੇ ਆ ਕਿ ਇਹਦਾ ਬੜੀ ਇੱਜ਼ਤ ਇਸ ਪਰਿਵਾਰ ਦੀ ਜਿਹੜੀ ਹੈ ਜੀ ਦੱਸੀ ਦੀ ਆ ਇਲਾਕੇ ਦੇ ਵਿੱਚ। ਉਹਦਾ ਕੋਈ ਸੱਤੇ ਦੇ ਬਾਰੇ ਦੇ ਨਾਲ ਸੰਬੰਧ ਵੀ ਜਿਹੜਾ ਜੀ ਉਹ ਨਹੀਂ ਹੈਗਾ, ਨਾ ਉਹ ਡੇਰਾ ਪ੍ਰੇਮੀ ਜਿਹੜਾ ਜੀ ਉਹ ਦੱਸੀ ਦੇ ਆ। ਖੇਤੀਬਾੜੀ ਕਰਨਾ ਪਰਿਵਾਰ ਜਿਹੜਾ ਜੀ ਉਹਦੀ ਚੰਗੀ ਭੱਲ ਜਿਹੜੀ ਹੈ ਜੀ ਇਸ ਏਰੀਏ ਦੇ ਵਿੱਚ ਜਾਂ ਨੇੜੇ ਤੇੜੇ ਦੇ ਲੋਕਾਂ ਦੇ ਵਿੱਚ ਹੈਗੀ ਆ। ਲੋਕਾਂ ਦੇ ਵਿੱਚ ਉਹਦਾ ਸਤਿਕਾਰ ਵੀ ਹੈ। ਪਰ ਮੁਸੀਬਤ ਜਿਹੜੀ ਜੀ ਉਹਨਾਂ ਨੇ ਇਹ ਸਹੇੜ ਲਈ ਕਿ ਇੱਥੇ ਜਿਹੜਾ ਸੀਗਾ ਹਨੀਪ੍ਰੀਤ ਨੂੰ ਉਹਨਾਂ ਨੇ ਰੱਖ ਲਿਆ ਕਿਸੇ ਦੇ ਕਹਿਣ ਦੇ ਉੱਤੇ। ਤੇ ਸਾਬਕਾ ਸਰਪੰਚ ਦਾ ਜਿਹੜਾ ਪਰਿਵਾਰ ਆ ਜੀ ਇਸ ਵੇਲੇ ਬਿਪਤਾ ਦੇ ਵਿੱਚ ਹੈ, ਡਾਢਾ ਡਰਿਆ ਹੋਇਆ, ਸੁੰਨਮਸਾਨ ਪਿਆ। ਜਿਹੜਾ ਘਰ ਹੈ ਜੀ ਉਹ ਬੰਦ ਹੋਇਆ ਪਿਆ, ਫਸਲ ਜਿਹੜੀ ਹੈ ਉਹ ਵੱਢਣ ਵਾਲੀ ਆ। ਰਿਸ਼ਤੇਦਾਰ ਵਗੈਰਾ ਜਿਹੜੇ ਜੀ ਉਹ ਆ ਕੇ ਉਹਦੀ ਮਦਦ ਕਰ ਰਹੇ ਆ। ਸ਼ਰਨਜੀਤ ਕੌਰ ਤੇ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਹੋ ਚੁੱਕੀ ਹੋਈ ਆ। ਬਾਕੀ ਮੈਂਬਰ ਜਿਹੜੇ ਉਹ ਚਿੰਤਾ ਦੇ ਵਿੱਚ ਨੇ। ਉਹ ਇਹ ਕਹਿ ਰਹੇ ਆ ਕਿ ਵਰ੍ਹਿਆਂ ਤੋਂ ਉਹਨਾਂ ਦੀ ਬਣੀ ਇੱਜ਼ਤ ਜਿਹੜੀ ਹੈ ਉਹ ਹਨੀਪ੍ਰੀਤ ਦੀ ਵਜ੍ਹਾ ਕਰਕੇ ਮਿੱਟੀ ਦੇ ਵਿੱਚ ਜਿਹੜਾ ਜੀ ਉਹ ਮਿਲ ਗਈ ਆ। ਪੂਰਾ ਪਿੰਡ ਤੇ ਪੰਚਾਇਤ ਇਸ ਪਰਿਵਾਰ ਦੀ ਮਦਦ ਜਿਹੜੀ ਹੈ ਜੀ ਉਹ ਕਰ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਭਲਾ ਪਰਿਵਾਰ ਹੈ, ਦੋਵੇਂ ਮੁੰਡੇ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ, ਪਰ ਆ ਮੁਸੀਬਤ ਜਿਹੜੀ ਹੈ ਜੀ ਉਹਨਾਂ ਨੇ ਕਿਵੇਂ ਜਿਹੜੀ ਸੀ ਉਹ ਸਹੇੜ ਲਈ ਇਹ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਹਨੀਪ੍ਰੀਤ ਦੇ ਨਾਲ ਗ੍ਰਿਫਤਾਰ ਕੀਤੀ ਗਈ ਆ ਸੁਖਪ੍ਰੀਤ ਕੌਰ, ਉਹਦੇ ਅੱਗੋਂ ਇਹ ਰਿਸ਼ਤੇਦਾਰੀ ਦੇ ਵਿੱਚੋਂ ਪਰਿਵਾਰ ਲੱਗਦਾ। ਜਦੋਂ ਇਹ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਠਾਹਰ ਦੇ ਵਾਸਤੇ ਤੁਰੇ ਫਿਰਦੇ ਸਨ ਤਾਂ ਉਦੋਂ ਉਹਨੂੰ ਇਉਂ ਲੱਗਿਆ ਕਿ ਇੱਥੇ ਜਾ ਕੇ ਜਿਹੜਾ ਜੀ ਉਹ ਲੁਕਣਾ ਚਾਹੀਦਾ। ਉਹੀ ਇਸ ਪਰਿਵਾਰ ਨੂੰ ਮੁਸੀਬਤ ਦੇ ਵਿੱਚ ਪਾ ਗਿਆ। ਬਿਲਕੁਲ ਜੀ, ਛੋਟੀ ਜਿਹੀ ਗਲਤੀ। ਤੇ ਅੱਗੇ ਆਪਾਂ ਸਕੂਲ ਬੰਦ ਹੋਣ ਦੀ ਜੇ ਗੱਲ ਕਰੀਏ, ਕਾਫੀ ਦਿਨਾਂ ਤੋਂ ਕਰਦੇ ਆਏ ਆ ਕਿ ਸਕੂਲ ਬੰਦ ਹੋਣ ਦਾ ਹੋਕਾ ਦਿੱਤਾ ਗਿਆ ਆ, ਤੇ ਇਸ ਫੈਸਲੇ ਨੂੰ ਪੰਚਾਇਤਾਂ ਨੇ ਵੀ ਨਕਾਰਿਆ, ਉਹ ਵੀ ਬੋਲੀਆਂ ਇਸ ਦੇ ਅਗੇਂਸਟ। ਹੌਲੀ ਹੌਲੀ ਬੋਲਣ ਲੱਗੀਆਂ ਜੀ। ਐਕਚੁਅਲੀ ਜਿਹੜਾ ਯੂਨੀਅਨਾਂ ਸੀਗੀਆਂ ਜੀ ਉਹਨਾਂ ਨੇ ਵੀ ਮੁਲਾਕਾਤ ਜਿਹੜੀ ਕ੍ਰਿਸ਼ਨ ਕੁਮਾਰ ਹੋਰਾਂ ਦੇ ਨਾਲ ਕੀਤੀ ਆ। ਹੁਣ ਜਿਹੜੀਆਂ ਕਿਉਂਕਿ ਪ੍ਰਾਇਮਰੀ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਨੇ, ਪੰਚਾਇਤਾਂ ਜਿਹੜੀਆਂ ਇਹ ਟੀਚਰ ਯੂਨੀਅਨ ਨੇ ਉਹ ਪੰਚਾਇਤਾਂ ਨੂੰ ਵੀ ਕਹਿ ਰਹੀਆਂ ਕਿ ਇਸ ਮਾਮਲੇ ਦੇ ਵਿੱਚ ਮਦਦ ਕਰੋ, ਕਿਉਂਕਿ ਇਹ ਆਖਿਆ ਗਿਆ ਜੀ ਕਿ ਜਿੱਥੇ 20 ਤੋਂ ਘੱਟ ਬੱਚੇ ਹੋਏ ਪ੍ਰਾਇਮਰੀ ਦੇ ਵਿੱਚ ਉਹ ਸਕੂਲਾਂ ਨੂੰ ਜਿੰਦਰੇ ਲਾ ਦਿੱਤੇ ਜਾਣਗੇ। ਮਾਨਸਾ ਜ਼ਿਲ੍ਹੇ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਬੋਲ ਰਹੀਆਂ ਨੇ। ਉਹਨਾਂ ਨੇ ਬੋਲਣ ਦਾ ਢੰਗ ਵੀ ਜਿਹੜਾ ਜੀ ਉਹ ਥੋੜਾ ਵੱਖਰਾ ਅਪਣਾਇਆ। ਇਹ ਕਿਹਾ ਕਿ ਜਦੋਂ ਪੰਚਾਇਤਾਂ ਸ਼ਰਾਬ ਦਾ ਠੇਕਾ ਬੰਦ ਕਰਨ ਦੇ ਵਾਸਤੇ ਮਤੇ ਪਾਉਂਦੀਆਂ ਸੀਗੀਆਂ ਤਾਂ ਉਹ ਮਤੇ ਇੱਕ ਜਾਂ ਦੂਸਰਾ ਕਾਰਨ ਜਿਹੜਾ ਜੀ ਉਹ ਕਰਕੇ ਰੱਦ ਕਰ ਦਿੱਤੇ ਜਾਂਦੇ ਸੀਗੇ। ਸਰਕਾਰ ਨੇ ਮਤੇ ਇਹ ਪ੍ਰਵਾਨ ਨਹੀਂ ਕੀਤੇ ਠੇਕਿਆਂ ਨੂੰ ਬੰਦ ਕਰਨ ਦੇ, ਪਰ ਸਕੂਲ ਨੂੰ ਬੰਦ ਕਰਨ ਦੇ ਹੁਕਮ ਜਿਹੜੇ ਉਹ ਦੇ ਦਿੱਤੇ। ਇਹਦੇ ਸੰਬੰਧੀ ਪੰਚਾਇਤਾਂ ਨੂੰ ਜਿਹੜਾ ਜੀ ਉਹ ਪੁੱਛਿਆ ਵੀ ਨਹੀਂ ਗਿਆ। ਪਿੰਡ ਖਿਆਲਾ ਖੁਰਦ ਦਾ ਸਰਪੰਚ ਜਿਹੜਾ ਜੀ ਉਹ ਕਹਿੰਦਾ ਕਿ ਹੁਣ ਪਿੰਡ 'ਚ ਸ਼ਰਾਬ ਦਾ ਠੇਕਾ ਵੀ ਉਹ ਰਹਿਣ ਨਹੀਂ ਦੇਣਗੇ, ਕਿਉਂਕਿ ਜੇ ਸਰਕਾਰ ਨੇ ਸਕੂਲਾਂ ਨੂੰ ਜਿੰਦਰੇ ਲਾਉਣੇ ਆ ਤੇ ਉਦੋਂ ਪਹਿਲਾਂ ਉਹ ਠੇਕਿਆਂ ਨੂੰ ਜਿੰਦਰੇ ਜਿਹੜੇ ਆ ਜੀ ਉਹ ਲਾਵੇ। ਬਠਿੰਡੇ ਦੇ ਪਿੰਡ ਮਹਿਰਾਜ ਦੇ ਕੋਠੇ ਟੱਲ ਵਾਲੀ ਤੇ ਪਿੰਡ ਪਿਪਲੀ ਦੇ ਸਰਪੰਚਾਂ ਨੇ ਸ਼ਰਾਬ ਦੇ ਠੇਕੇ ਨੂੰ ਚੁੱਕਣ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਇਹਨਾਂ ਦੋਵਾਂ ਪਿੰਡਾਂ ਦੇ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਹੋਇਆ ਜੀ। ਔਰ ਜਿਹੜੇ ਇੱਥੋਂ ਦੇ ਸਰਪੰਚ ਨੇ ਉਹ ਕਹਿੰਦੇ ਨੇ ਕਿ ਸਕੂਲ ਤਾਂ ਨਹੀਂ ਚੁੱਕਣ ਦੇਵਾਂਗੇ, ਪਰ ਸ਼ਰਾਬ ਦਾ ਠੇਕਾ ਜਿਹੜਾ ਜੀ ਉਹ ਜ਼ਰੂਰ ਚੁਕਾਉਣਗੇ। ਉਹਨਾਂ ਨੇ ਜਿਹੜਾ ਇੱਥੋਂ ਦਾ ਇੱਕ ਲੋਹਾਰ ਖੇੜਾ ਉੱਥੋਂ ਦੇ ਬੱਚਿਆਂ ਦੇ ਨਾਲ ਵੀ ਜਿਹੜੀ ਆ ਜੀ ਉਹ ਜੱਗੋਂ 13ਵੀਂ ਹੋਈ ਆ। ਕਿਸੇ ਸਕੂਲ ਦੇ ਵਿੱਚ ਬੱਚਿਆਂ ਦਾ ਦੂਜੇ ਸਕੂਲ ਦੇ ਵਿੱਚ ਜਾਣਾ ਮੁਸ਼ਕਿਲ ਹੈ, ਜਿਹਦੇ ਕਰਕੇ ਇਹ ਬੱਚੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਬੈਠ ਜਾਣਗੇ। ਮੋਗੇ ਦੇ ਪਿੰਡ ਨੱਥੂ ਵਾਲਾ ਗਰਬੀ ਦਾ ਪ੍ਰਾਇਮਰੀ ਸਕੂਲ ਵੀ ਬੰਦ ਹੋ ਗਿਆ। ਇਸ ਪਿੰਡ ਦੀ ਜਿਹੜੀ ਸਰਪੰਚ ਹੈ ਉਹ ਕਹਿੰਦੀ ਹੈ 2 ਸਾਲ ਪਹਿਲਾਂ ਠੇਕਾ ਬੰਦ ਕਰਾਉਣਾ ਚਾਹਿਆ ਸੀਗਾ, ਸਰਕਾਰ ਮੰਨੀ ਨਹੀਂ, ਹੁਣ ਸਕੂਲ ਬੰਦ ਕਰਨ ਦਾ ਹੁਕਮ ਜਿਹੜਾ ਜੀ ਉਹ ਆ ਗਿਆ। ਉਹ ਕਹਿੰਦੀ ਪਹਿਲਾਂ ਠੇਕੇ ਜਿਹੜੇ ਆ ਜੀ ਬੰਦ ਕਰਾਓ, ਸਕੂਲਾਂ ਨੂੰ ਅਸੀਂ ਆਪੇ ਜਿਹੜਾ ਜੀ ਉਹ ਤੋਰਾਂਗੇ। ਵੈਸੇ ਦੇਖਿਆ ਜਾਵੇ ਤਾਂ ਪੰਚਾਇਤਾਂ ਦੇ ਵਿੱਚ ਇਹ ਆਈ ਜਾਗਰੂਕਤਾ ਜਿਹੜੀ ਆ ਉਹ ਚੰਗੀ ਕਹੀ ਜਾ ਸਕਦੀ ਹੈ ਜੇ ਇਹ ਗੱਲ ਅੱਗੇ ਤੁਰਦੀ ਰਹੇ ਤਾਂ। ਵੈਸੇ ਕਿੰਨੇ ਕੁ ਬੱਚੇ ਚਾਹੀਦੇ ਹੁੰਦੇ ਕਲਾਸ ਦੇ ਵਿੱਚ? ਜਿਹੜੇ ਪ੍ਰਾਇਮਰੀ ਹੈਗੇ ਨੇ ਜੀ ਕਲਾਸਾਂ ਉਹਦੇ ਵਿੱਚ 20 ਬੱਚੇ ਹੋਣੇ ਜ਼ਰੂਰੀ ਨੇ ਜੀ। ਇਹ ਕਿਹਾ ਗਿਆ ਕਿ 20 ਬੱਚੇ ਹੋਣ, ਜਿੱਥੇ 20 ਤੋਂ ਘੱਟ ਹੋਣਗੇ ਉਹਨਾਂ ਨੂੰ ਮਰਜ਼ ਜਿਹੜਾ ਜੀ ਦੂਜੀ ਜਗ੍ਹਾ ਦੇ ਉੱਤੇ ਕੀਤਾ ਜਾਊਗਾ। ਸਵਾਲ ਇਹ ਨਹੀਂ ਹੈ ਜੀ ਕਿ 20 ਬੱਚੇ ਚਾਹੀਦੇ ਆ 20 ਤੋਂ, ਕਿਉਂਕਿ ਨਾ ਤਾਂ ਪਾਪੂਲੇਸ਼ਨ ਘਟੀ ਹੈ ਜੀ, ਜਿਹੜੀ ਪਿੰਡਾਂ ਦੀ ਜਾਂ ਸ਼ਹਿਰਾਂ ਦੀ ਪਾਪੂਲੇਸ਼ਨ ਤਾਂ ਉੱਦਾਂ ਹੀ ਚੱਲਦੀ ਆ, ਪਰ ਸਰਕਾਰੀ ਸਕੂਲ ਜਿਹੜੇ ਉਹਨਾਂ ਦੇ ਢਾਂਚੇ ਜਿਹੋ ਜਿਹੇ ਬਣ ਗਏ ਨੇ, ਜਿਹੋ ਜਿਹੀਆਂ ਬਿਲਡਿੰਗਾਂ ਨੇ, ਜੇ ਉਹਨੂੰ ਸੁਧਾਰ ਵਾਲੇ ਪਾਸੇ ਜਿਹੜਾ ਜੀ ਉਹ ਤੋਰਿਆ ਜਾਵੇ
ਤਾਂ 20 ਬੱਚੇ ਆਉਣੇ ਤਾਂ ਕੋਈ ਗੱਲ ਹੀ ਨਹੀਂ ਗੀ ਜੀ। ਇੱਕ ਮੇਰਾ ਖਿਆਲ ਮਿਸਾਲ ਬਹੁਤ ਵੱਡੀ ਦਿੱਲੀ ਦੇ ਸਰਕਾਰੀ ਸਕੂਲ ਜਿਹੜੇ ਬਣ ਸਕਦੇ ਆ, ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਉੱਪਰ ਜਿਹੜਾ ਜੀ ਉਹ ਦਿਖ ਰਹੇ ਆ, ਔਰ ਉੱਥੇ ਲਾਈਨਾਂ ਲੱਗ ਰਹੀਆਂ ਨੇ ਜੀ ਬੱਚਿਆਂ ਦੀ ਐਡਮਿਸ਼ਨ ਕਰਾਉਣ ਦੇ ਵਾਸਤੇ। ਬਿਲਕੁਲ, ਪੜ੍ਹਾਈ ਵੀ ਕਹਿੰਦੇ ਬਹੁਤ ਉਹਨਾਂ ਦੀ ਚੰਗੀ ਆ। ਸਾਡੇ ਤੋਂ ਬਣੇ ਬਣਾਏ ਨਹੀਂ ਸਾਂਭੇ ਜਾਂਦੇ, ਅਸੀਂ ਬਣੇ ਬਣਾਇਆ ਨੂੰ ਜਿੰਦਰੇ ਲਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।